ਤੁਹਾਡਾ ਪਿੰਡ ਆ ਗਿਆ ਹੈ ਸ਼ਾਹ ਹੁਸੈਨ, ਮੇਰੇ ਵੱਡੇ ਭੈਣ ਜੀ ਸ਼ਾਹ ਹੁਸੈਨ ਚ ਅਸੀਂ ਆ ਗਏ ਹਾਂ ਜੀ। ਤਹਿਸੀਲ ਪਸੂਰ ਤੇ ਜ਼ਿਲ੍ਹਾ ਸਿਆਲਕੋਟ। ਇਹ ਡੇਰਾ ਜੀ ਰਾਣਾ ਫਿਆਜ਼ ਸਾਹਿਬ ਦਾ ਮੌਜਾ ਸ਼ਾਹ ਹੁਸੈਨ। बहुत साफ सुथरा पिंड जी। भैन जी देखो पक्कियां गलियां ने, मझां तो नजर आ रही ने जी। देख लो जिथे पिपल हुंदा सी ना उत्थे मईयां बज्जियां ने। जिथे पिपल हुंदा सी ना भैन जी, पिपल नहीं हैगा ते मझां बज्जियां ने उस जगह ते जी। इस जगह पिपल, इस जगह ते पिपल ਅਸੀਂ ਜੀ ਲਾਈਵ ਹੀ ਦਿਖਾ ਰਹੇ ਹਾਂ। हाँ जी, इस जगह ते पिपल हुण नहीं हैगा। गलियां देख लो भैन जी। ਅੱਜ ਹੀ ਸੰਘਾ ਪੰਜਾਬ ਦੀ ਟੀਮ ਪਿੰਡ ਸ਼ਾਹ ਹੁਸੈਨ ਇਹਨਾਂ ਦੀ ਗਲੀਆਂ ਨੇ ਵੀ ਦਿਖਾਇਆ। ਦਰਵਾਜ਼ਾ ਹੀ ਉਹਨਾਂ ਦਾ ਇੱਕ ਹੈ। ਅੱਛਾ ਭੈन जी ਤੁਹਾਡਾ ਘਰ ਜੀ, ਇਹ ਮੇਨ ਡੋਰ, ਇਹ ਮੇਨ ਡੋਰ ਤੁਹਾਡੇ ਘਰ ਦਾ ਇੱਕ ਹੈ। ਇਹ ਬਹੁਤ ਵੱਡਾ ਤੁਹਾਡਾ ਘਰ ਸੀ ਜੀ। ਹਾਂ ਹਾਂ, ਦੋ ਪਾਰਟ ਬਣ, ਇਹ ਦੋ ਪਾਰਟ ਬਣ ਜਿਸ ਤਰ੍ਹਾਂ ਕਿ ਉਹਨਾਂ ਸੁਣਿਆ ਨਹੀਂ ਸੀ, ਪਤਾ ਵੀ ਲੱਗਾ। ਮੈਂ ਕਿਹਾ ਲਫਟਾਨ ਸਾਹਿਬ ਇੱਥੇ ਹੈ ਸੀ, ਨਾਂ ਉਹਦਾ ਗੁਰਮੁਖ ਸਿੰਘ ਸੀ। ਇੱਕ ਬੱਚਾ ਉਹਦਾ ਨਾਂ ਜੀਤਾ ਸੀ, ਇੱਕ ਦਾ ਨਾਂ ਸ਼ਿੰਦਾ ਸੀ। ਹਾਂ ਹਾਂਜੀ, ਜੀਤਾ ਤੇ ਹੈਗੇ ਨੇ ਜਿਹੜੇ, ਉਹਨਾਂ ਦਾ ਨਾਮ ਵਰਿੰਦਰ ਹੈਗਾ। ਜਿਹੜੇ ਛਿੰਦਾ ਤੁਸੀਂ ਦੱਸ ਰਹੇ ਹੋ ਉਹਨਾਂ ਦੀ ਉਹ ਫੌਤ ਹੋ ਗਏ, ਕਾਫੀ ਸਾਲ ਹੋ ਗਏ ਨੇ। ਅੱਲਾ ਉਹ ਨਹੀਂ ਹੈਗੇ, ਔਰ ਉਹਨਾਂ ਤੋਂ ਛੋਟੇ ਵਾਲੇ ਵੀ ਹੈਗੇ। ਉਸ ਤੋਂ ਬਾਅਦ ਅਸੀਂ ਦੋ ਭੈਣਾਂ ਹੈਗੀਆਂ, ਮੈਂ ਸਭ ਤੋਂ ਛੋਟੀ ਹੈਗੀ ਆ। ਠੀਕ ਹੈ। ਵੱਡੇ ਸਿਸਟਰ ਨੇ, ਔਰ ਸਭ ਤੋਂ ਵੱਡੇ ਵਾਲੇ ਜਿਹਨਾਂ ਠੀਕ ਹੈ ਠੀਕ ਹੈ। ਕਹਿ ਰਹੇ ਹੋ ਉਹ ਹੈਗੇ ਨੇ। ਇਹ ਉਦੋਂ ਨਵੀਂ ਨਿਕਲੀ ਆ ਮਸ਼ੀਨ ਤਵਿਆਂ ਵਾਲੀ, ਉਹ ਤੇਰਾ ਅੱਬਾ ਜਿਹੜਾ ਨਾ ਚਬਾਰੇ ਦੇ ਲਾਦੇ ਆ ਤੇ ਸਾਰੇ ਸੁਣਨ ਆਉਂਦੇ ਹਨ। ਉਦੋਂ ਕਿਤੇ ਕਿਤੇ ਹੀ ਆ ਤਵਿਆਂ ਵਾਲੀ ਮਸ਼ੀਨ, ਬੜਾ ਚਬਾਰਾ ਭਰ ਕਰਦਾ ਸੀ ਉਹਦਾ ਉੱਤੇ। ਸ਼ਾਦ ਸਾਹਿਬ ਨੂੰ ਦੱਸ ਰਹੀ ਸੀ ਸਵੇਰੇ, ਮੈਂ ਕਿਹਾ ਮੇਰੀ ਮਾਂ ਰਹੀ ਹੈ, ਉਹ ਵਿਚਾਰੀ ਰੋਜ਼ ਰਾਤ ਨੂੰ ਸੌਣ ਲਈ ਪਿੰਡ ਚਲੀ ਜਾਂਦੀ ਸੀ। ਉਹ ਕਹਿ ਰਹੀ ਮੈਂ ਪਿੰਡ ਜਾ ਰਹੀ ਹਾਂ ਸੌਣ ਲਈ। ਦੇਖੋ ਤੁਸੀਂ, ਇੰਨੇ ਸਾਲ ਬਾਅਦ ਵੀ ਉਹਨਾਂ ਨੂੰ ਉਹ ਅਟੈਚਮੈਂਟ ਰਹੀ। ਉਹ ਹਮੇਸ਼ਾ ਹੀ ਇਹ ਕਹਿੰਦੇ ਹੁੰਦੇ ਸੀ ਕਿ ਮੈਂ ਜਾ ਰਹੀ ਹਾਂ ਪਿੰਡ ਤੇ ਮੈਨੂੰ ਹੁਣ ਕੋਈ ਡਿਸਟਰਬ, ਕੋਈ ਪਰੇਸ਼ਾਨ ਨਾ ਕਰਨਾ। ਠੀਕ ਹੈ ਠੀਕ ਹੈ। ਜੀ ਆਪਣਾ ਪਿੰਡ ਸ਼ਾਹ ਹੁਸੈਨ ਦੇ ਚੇਅਰਮੈਨ ਰਾਣਾ ਮੁਹੰਮਦ ਫਿਆਜ਼ ਸਾਹਿਬ ਆਪ ਸ਼ਾਹ ਹੁਸੈਨ, ਇਹਨਾਂ ਦੇ ਅਸੀਂ ਬੜੇ ਸ਼ੁਕਰਗੁਜ਼ਾਰ ਹਾਂ। ਇਹਨਾਂ ਨੇ ਬੜਾ ਅੱਛਾ ਕੋਆਪਰੇਟ ਕੀਤਾ ਸਾਨੂੰ ਇਸ ਪਿੰਡ ਦੀ ਹਿਸਟਰੀ ਟੋਲਣ ਵਾਸਤੇ। ਬੜਾ ਖੂਬਸੂਰਤ ਵਿਊ ਬਣਾਇਆ। ਚੌਧਰੀਆਂ ਦਾ ਜਥੇਦਾਰਾਂ ਦਾ ਡੇਰਾ ਜੀ ਆ ਪਿੰਡ ਦੀ ਇਹ ਲਾਣੇ ਜੀ ਅੱਗੇ ਸ਼ਾਹ ਪਿੰਡ ਕਿੰਨਾ ਖੂਬਸੂਰਤ ਹੈ। ਦੇਖਣਾ ਜੀ ਆਪਣਾ ਪਿੰਡ ਕਿੰਨਾ ਖੂਬਸੂਰਤ ਹੈ ਤੁਹਾਡਾ। ਵੇਖੋ ਵਿਊ। ਕਰੋ ਜੀ ਗੱਲ। ਹੈਲੋ ਹਾਂਜੀ ਦੱਸੋ ਨਾ ਸਭ ਬਜ਼ੁਰਗਾਂ ਨੂੰ। ਇਹ ਨੇ ਜਿਹੜੇ ਕੈਪਟਨ ਸਾਹਿਬ ਨੇ ਸੀ ਇੱਥੇ, ਲੈਫਟੀਨੈਂਟ, ਉਹਨਾਂ ਦਾ ਮਤਲਬ ਸਾਰੀ ਗੁਫ਼ਤਗੂ ਕਰੋ। ਅੱਛਾ ਹਾਂਜੀ, ਲੈਫਟੀਨੈਂਟ ਸਾਹਿਬ ਹੈ ਸੀ ਇੱਥੇ ਨਾ ਜੀ, ਉਹ ਬੋਲਣ ਤੇ ਚਾਹੀਏ। ਜੀ ਜੀ, ਮੈਂ ਕਿਹਾ ਲੈਫਟੀਨੈਂਟ ਸਾਹਿਬ ਇੱਥੇ ਹੈ ਸੀ, ਨਾਂ ਉਹਦਾ ਗੁਰਮੁਖ ਸਿੰਘ ਸੀ। ਇੱਕ ਬੱਚਾ ਉਹਦਾ ਨਾਂ ਜੀਤਾ ਸੀ, ਇੱਕ ਦਾ ਨਾਂ ਸ਼ਿੰਦਾ ਸੀ। ਹੈਲੋ ਹਾਂ ਹਾਂਜੀ, ਜੀਤਾ ਤੇ ਹੈਗੇ ਨੇ ਜਿਹੜੇ, ਉਹਨਾਂ ਦਾ ਨਾਮ ਵਰਿੰਦਰ ਹੈਗਾ। ਜਿਹੜੇ ਛਿੰਦਾ ਤੁਸੀਂ ਦੱਸ ਰਹੇ ਹੋ ਉਹਨਾਂ ਦੀ ਉਹ ਫੌਤ ਹੋ ਗਏ, ਕਾਫੀ ਸਾਲ ਹੋ ਗਏ ਨੇ। ਅੱਲਾ ਉਹ ਨਹੀਂ ਹੈਗੇ, ਔਰ ਉਹਨਾਂ ਤੋਂ ਛੋਟੇ ਵਾਲੇ ਵੀ ਹੈਗੇ। ਉਸ ਤੋਂ ਬਾਅਦ ਅਸੀਂ ਦੋ ਭੈਣਾਂ ਹੈਗੀਆਂ, ਮੈਂ ਸਭ ਤੋਂ ਛੋਟੀ ਹੈਗੀ ਆ। ਠੀਕ ਹੈ। ਵੱਡੇ ਸਿਸਟਰ ਨੇ, ਔਰ ਸਭ ਤੋਂ ਵੱਡੇ ਵਾਲੇ ਜਿਹਨਾਂ ਠੀਕ ਹੈ ਠੀਕ ਹੈ। ਕਹਿ ਰਹੇ ਹੋ ਉਹ ਹੈਗੇ ਨੇ। ਮਗਰ ਉਹਨਾਂ ਦੀ ਤਬੀਅਤ ਨਹੀਂ ਠੀਕ ਰਹਿੰਦੀ, ਇਸ ਕਰਕੇ ਉਹ ਤੁਹਾਡੇ ਨਾਲ ਰਾਬਤਾ ਨਹੀਂ ਰੱਖ ਸਕਦੇ। ਬਿਲਕੁਲ ਠੀਕ ਹੈ।
ਅੱਲਾਹ ਪਾਕ ਰਹਿਮ ਕਰੇਗਾ ਜੀ। ਹਾਂ ਤੇ ਪੁਰਾਣੀ ਗੱਲ ਕਰੋ ਕੋ ਪਿੰਡ ਦੀ ਉਹਨਾਂ ਦੀ ਕੋਈ ਉਹਨਾਂ ਉਸ ਵੇਲੇ ਦੀ ਕੁਝ ਸੁਣਾਓ ਉਹਨਾਂ ਨੂੰ। ਪਿੰਡ ਚੰਗਾ ਸੀ, ਅੱਲਾਹ ਦੀ ਮਿਹਰਬਾਨੀ ਸੀ, ਠੀਕ ਠਾਕ ਸਨ। ਉਹਨੇ ਇੱਕ ਕੋਠੀ ਬਣਾਈ ਸੀ। ਕੋਠੀ ਸੀ ਉਹਦੀ, ਮੇਰਾ ਲੈਫਟੈਨੈਂਟ ਸੀ, ਬੰਦੇ ਮੰਨਦੇ ਸਨ ਉਹਦੀ ਜਿਹੜੀ ਆਂਦਾ ਸੀ, ਤੇ ਉਂਝ ਵੀ ਚੰਗਾ ਸੀ, ਨੇਕ ਸੀ। ਅੱਗੇ ਮੁਇਤਾਂ ਹੋ ਗਈਆਂ ਨੇ, ਅੱਲਾਹ ਬਿਹਤਰ ਜਾਣਦਾ ਜੀ, ਕਿਸੇ ਨੂੰ ਕੀ ਪਤਾ। ਪਿੰਡ ਵਿੱਚ ਅਮਨ ਸਕੂਨ ਨਾਲ ਉਹਨਾਂ ਦੀ ਜ਼ਿੰਦਗੀ ਗੁਜ਼ਾਰੀ। ਪਿੰਡ ਚੰਗਾ ਹੈ ਮਾਸ਼ਾਅੱਲਾ ਜੀ, ਜਿਹੜੇ ਇੱਥੇ ਆਏ ਨੇ ਉਹ ਵੀ ਚੰਗੇ ਨੇ, ਆਓ ਭਗਤੀ ਬੜੀ ਕਰਦੇ ਨੇ ਬੰਦੇ ਦੀ। ਉਹਨਾਂ ਦੇ ਘਰ ਵਿੱਚ ਜਿਹੜੇ ਲੋਕ ਬੈਠੇ ਨੇ ਲੈਫਟੈਨੈਂਟ ਸਾਹਿਬ ਦੇ ਘਰ, ਉਹ ਕਿੱਥੋਂ ਆਏ? ਇਹੋ ਹੀ ਬੈਠੇ ਨੇ ਅੱਜ, ਜਿਨ੍ਹਾਂ ਦੇ ਡੇਰੇ ਬੈਠੇ ਹੋਏ ਨੇ ਉਹ ਘਰ ਦੇ ਵਿੱਚ। ਅੱਛਾ ਇਹ ਚੇਅਰਮੈਨ ਸਾਹਿਬ ਬੈਠੇ ਨੇ ਤੇ ਉਹ ਉਸ ਘਰ ਦੇ ਵਿੱਚ, ਉਹਨਾਂ ਦੇ ਬਾਗ ਪਰਿਵਾਰ ਤੇ ਚੰਗੇ ਜੀ ਨੇ, ਮਾੜੇ ਨਹੀਂ, ਅੱਛੇ ਨੇ ਆਦਮੀ। ਹਾਂਜੀ ਹੁਕਮ ਕਰੋ, ਪੁੱਛੋ ਕੀ ਪੁੱਛਦੇ ਹੋ। ਸਾਰੇ ਇੱਥੇ ਆਉਂਦੇ ਨੇ ਜੀ, ਉਹ ਵੇਲਾ ਹੀ ਖਰਾਬ ਸੀ ਕੁਝ ਜਦੋਂ ਇਹ ਸਾਰਾ ਕੁਝ ਹੋਇਆ, ਨਹੀਂ ਤੇ ਅਸੀਂ ਵੀ ਹੁਣ ਤੁਹਾਡੇ ਕੋਲ ਉੱਤੇ ਬੈਠੇ ਹੁੰਦੇ, ਆਪਣੇ ਘਰਾਂ 'ਚ ਬੈਠੇ ਹੁੰਦੇ। ਬਸ ਹੁਣ ਖੈਰ ਇਹ ਵੀ ਆਪਣੇ ਨੇ, ਪਰ ਉਹ ਜਿਹੜੀਆਂ ਯਾਦਾਂ ਨੇ, ਉਹ ਜਿਹੜੀਆਂ ਗੱਲਾਂ ਨੇ, ਉਹ ਨਹੀਂ ਭੁੱਲ ਸਕਦੇ ਕਦੀ ਵੀ ਨਹੀਂ ਭੁੱਲ ਸਕਦੇ। ਅੱਲਾਹ ਦਾ ਹੁਕਮ ਦਾ ਸਵਾ ਕੋਈ ਗੱਲ ਨਹੀਂ ਜੀ, ਅੱਲਾਹ ਦਾ ਹੁਕਮ ਸੀ ਇਹ, ਉਹ ਤਲੋਤਲੀ ਜਾਣਾ ਹੋਣਾ ਜਿਹੜਾ। ਤੇ ਹੁਣ ਵੀ ਅੱਲਾਹ ਕੀਤਾ, ਦੁਨੀਆ ਜਾਂਦੀ ਆਉਂਦੀ ਏ, ਤੁਸੀਂ ਆ ਕੇ ਮਿਲੋ ਗਿਲੋ, ਆਪਣਾ ਤੁਹਾਡਾ ਪਿੰਡ। ਮੈਂ ਗੁਰਸ਼ਾਦ ਸਾਹਿਬ ਨੂੰ ਦੱਸ ਰਹੀ ਸੀ ਸਵੇਰੇ, ਮੈਂ ਕਿਹਾ ਮੇਰੀ ਮਾਂ ਰਹੀ ਹੈ, ਉਹ ਵਿਚਾਰੀ ਰੋਜ਼ ਰਾਤ ਨੂੰ ਸੌਣ ਲਈ ਪਿੰਡ ਚਲੀ ਜਾਂਦੀ ਸੀ। ਉਹ ਕਹਿ ਰਹੀ ਮੈਂ ਪਿੰਡ ਜਾ ਰਹੀ ਹਾਂ ਸੌਣ ਲਈ। ਦੇਖੋ ਤੁਸੀਂ ਇੰਨੇ ਸਾਲ ਬਾਅਦ ਵੀ ਉਹਨਾਂ ਨੂੰ ਉਹ ਅਟੈਚਮੈਂਟ ਰਹੀ ਹੈ। ਉਹ ਹਮੇਸ਼ਾ ਹੀ ਇਹ ਕਹਿੰਦੇ ਹੁੰਦੇ ਸੀ ਕਿ ਮੈਂ ਜਾ ਰਹੀ ਹਾਂ ਪਿੰਡ, ਤੇ ਮੈਨੂੰ ਹੁਣ ਕੋਈ ਡਿਸਟਰਬ, ਕੋਈ ਪਰੇਸ਼ਾਨ ਨਾ ਕਰਨਾ। ਠੀਕ ਹੈ, ਠੀਕ ਹੈ। ਉਹ ਯਾਦਾਂ ਕਦੀ ਤੁਹਾਡੇ ਨਾਲ ਅੱਛਾ ਮੁਲਾਕਾਤ ਹੋ ਗਈ, ਵੀਡੀਓ ਕਾਨਫਰੰਸ ਬੜਾ ਅੱਛਾ ਲੱਗਦਾ। ਉਹ ਤੇ ਲੈਫਟੈਨੈਂਟ ਸਾਡਾ ਤੇ ਇੱਥੇ ਵਿਆਹਿਆ ਸੀ, ਮੇਰਾ ਮਜ਼ਾ ਅਟਾਰੀ ਸ਼ਾਮ ਸਿੰਘ ਦੀ, ਇੱਥੇ ਚੀਚੇ ਭਗਨੇ ਵੱਲ, ਕਸੂਰ ਵੱਲ ਸ਼ਾਦੀ ਹੋਈ ਸੀ ਇਹਦੀ। ਵਾਹ ਬਾਬਾ ਜੀ, ਵਾਹ ਬੜੀ ਯਾਦ ਹੈ ਬਾਬਾ ਰਾਵੀ ਦਾ ਛੜਾ ਕਿੱਥੇ ਗਿਆ ਸੀ ਤੁਹਾਡੇ ਨਾਲ? ਚੀਚਾ ਭਗਨਾ ਅਟਾਰੀ। ਹਾਂਜੀ ਚੀਚਾ ਭਗਨਾ ਅਟਾਰੀ ਸ਼ਾਮ ਸਿੰਘ ਦੀ ਵਿਆਹਿਆ ਸੀ। ਖਾਰਾ ਮੇਗਾ ਅੱਛੇ ਆਦਮੀ ਸਨ, ਚੰਗੇ ਸਨ, ਮਾੜੇ ਨਹੀਂ ਸਨ। ਵੀਡੀਓ ਕਾਲ ਤੁਸੀਂ ਫਿਰ ਸੁਣਾਓ, ਆਪਣਾ ਹਾਲ ਠੀਕ ਠਾਕ ਹੋ ਨਾ? ਸੁਣਦੀ ਨਹੀਂ ਕਰਾਂਗੀ। ਹਾਂਜੀ ਹਾਂਜੀ, ਜਿੰਨਾ ਕੁ ਠੀਕ ਹੋ ਸਕਦਾ ਹੈ ਇਸ ਉਮਰ 'ਚ ਇਨਸਾਨ ਠੀਕ ਠਾਕ ਹਾਂ ਬਿਲਕੁਲ। ਮੈਂ ਬੜੀ ਕੋਸ਼ਿਸ਼ ਕੀਤੀ ਸੀ ਨਾਸਿਰ ਢਿੱਲੋਂ ਜਿਨ੍ਹਾਂ ਦੇ ਨਾਲ ਅੱਛਾ ਜੀ, ਅੱਲਾ ਤੁਹਾਡੇ ਉਹਨਾਂ ਨੇ ਕਿਹਾ ਸੀ ਕਿ ਉਹ ਸਪਾਂਸਰ ਕਰਨਗੇ, ਉਸ ਤੋਂ ਬਾਅਦ ਹਾਲਾਤ ਬਹੁਤ ਖਰਾਬ ਹੋ ਗਏ ਨੇ। ਅੱਲਾ ਪਾਕ ਤੁਹਾਡੇ ਤਰ੍ਹਾਂ ਦੇ ਕਰੇ। ਹੁਣ ਤੇ ਮੁਸ਼ਕਿਲ ਹੀ ਲੱਗਦਾ ਆਣਾ, ਮੈਨੂੰ ਨਹੀਂ ਲੱਗਦਾ ਇਸ ਜ਼ਿੰਦਗੀ 'ਚ ਅੱਲਾ ਪਾਕ। ਨਹੀਂ ਭੈਣ ਜੀ, ਚੇਅਰਮੈਨ ਸਾਹਿਬ ਦੇ ਛੋਟੇ ਭਾਈ, ਮੁਲਾਕਾਤ ਹੋ ਗਈ ਮੈਨੂੰ। ਨਹੀਂ ਭੈਣ ਜੀ, ਚੇਅਰਮੈਨ ਸਾਹਿਬ ਦੇ ਛੋਟੇ ਭਾਈ ਰਾਣਾ ਸਰਵਰ ਸਾਹਿਬ ਨੇ ਆਖਿਆ ਜੀ ਅਸੀਂ ਭੈਣ ਉਹਨਾਂ ਨੂੰ ਜਿਹੜਾ ਨਾ ਸਪਾਂਸਰ ਕਰਨੇ ਆ ਜੀ, ਉਹਨਾਂ ਨੇ ਹਾਮੀ ਭਰ ਲਈ ਹੈ ਜੀ, ਤੁਹਾਡੇ ਪਿੰਡ ਦੇ ਨੇ। ਹਾਂਜੀ ਰਾਣਾ ਸਰਵਰ ਸਾਹਿਬ, ਉਹਨਾਂ ਨੇ ਹਾਮੀ ਭਰ ਲਈ। ਉਹਨਾਂ ਨੇ ਜੀ ਭੈਣ ਨੂੰ ਅਸੀਂ ਸਪਾਂਸਰ ਕਰਨਾ, ਮੈਂ ਆਪਣੇ ਪਿੰਡ ਆਉਣ। ਘਰ ਵੀ ਇਹਨਾਂ ਕੋਲ ਜੀ, ਮਤਲਬ ਇਹਨਾਂ ਦਾ ਤੁਹਾਡਾ ਘਰ ਵੀ ਇਹਨਾਂ ਦੇ ਕੋਲ ਹੀ ਹੈ, ਰਾਣਾ ਸਰਵਰ ਸਾਹਿਬ ਦੇ ਕੋਲ ਹੀ ਹੈ ਜੀ। ਉਹਨਾਂ ਦੀ ਵੀ ਤੁਹਾਡੀ ਗੱਲ ਕਰਾਣੇ ਜੀ, ਰਾਣਾ ਸਰਵਰ ਸਾਹਿਬ ਨੇ ਨਮਾਜ਼ ਪੜ੍ਹਨ ਗਏ ਨੇ। ਆ ਜਾਂਦੇ ਨਮਾਜ਼। ਬੜੇ ਅੱਛੇ ਜੀ ਨੇ ਜਿਹੜੇ ਆਏ ਨੇ ਤੁਹਾਡੇ ਘਰ ਦੇ ਵਿੱਚ, ਜਿਹੜੇ ਨੇ ਬੜੇ ਅੱਛੇ ਜੀ ਨੇ, ਤੇ ਅੱਲਾ ਦੀ ਰਹਿਮਤ ਹੈ ਉਹਨਾਂ ਤੇ, ਬੜਾ ਕਰਮ ਹੈ, ਬਹੁਤ ਚੰਗੇ ਜੀ ਨੇ। ਤੇ ਤੁਸੀਂ ਆ ਕੇ ਕਿਤੇ ਮਾਰ ਜਾਓ ਝਾਤੀ, ਆਪਣਾ ਵੇਖ ਜਾਓ ਆਪਣਾ ਪਿਛਲਾ। ਅੱਜ ਮੈਂ ਤੇ ਹੁਣ ਆ ਜਾ 1 ਮਿੰਟ ਨਾ ਲਗਾਵਾਂ, ਪਰ ਹਾਲਾਤ ਹੀ ਇਹੋ ਜਿਹੇ ਹੋ ਗਏ ਨੇ ਦੋਨਾਂ ਮੁਲਕਾਂ 'ਚ। ਜਦੋਂ ਕੋਈ ਇਹੋ ਜਿਹਾ ਪ੍ਰੋਗਰਾਮ ਬਣਦਾ ਉਦੋਂ ਕੁਝ ਗੜਬੜ ਹੋ ਜਾਂਦੀ ਹੈ। ਪਤਾ ਨਹੀਂ ਸਾਡੀ ਕਿਸਮਤ 'ਚ ਹੈ ਵੀ ਪਿੰਡ ਦੇਖਣਾ ਜਾਂ ਨਹੀਂ ਦੇਖਣਾ। ਮੈਨੂੰ ਤਾਂ ਨਹੀਂ ਲੱਗਦਾ ਕਿ ਇਹ ਭੈਣ ਜੀ ਇਹ ਸਰਕਾਰਾਂ ਦੇ ਮਾਮਲਾਤ ਨੇ, ਇਹ ਸਰਕਾਰਾਂ ਦੇ ਮਾਮਲਾਤ ਨੇ। ਆਵਾਮ ਤੇ ਉਸੇ ਤਰ੍ਹਾਂ ਹੀ ਮੁਹੱਬਤ ਕਰਦੀ ਹੈ ਇੱਕ ਦੂਜੇ ਨਾਲ। ਹਾਂਜੀ ਤੁਸੀਂ ਇਹ ਗੱਲ ਜਿਹਨੂੰ ਕੱਢ ਦਿਓ, ਆਵਾਮ ਤੇ ਉਸੇ ਤਰ੍ਹਾਂ ਹੀ ਇੱਕ ਦੂਜੇ ਦੇ ਨਾਲ ਖਿੱਚ ਕਰਦੀ ਹੈ, ਮੁਹੱਬਤ ਕਰਦੀ ਹੈ। ਇਹ ਸਰਕਾਰਾਂ ਦੇ ਮਾਮਲਾ ਸਰਕਾਰਾਂ ਨਾਲ ਨੇ, ਉਹ ਕੋਈ ਐਸੀ ਗੱਲ ਨਹੀਂ। ਉਹ ਇੱਕ ਪਿੱਪਲ ਦਾ ਰੁੱਖ ਸੀ ਬਾਬਾ ਜੀ, ਦੱਸੋ ਘਰ ਦੇ ਸਾਹਮਣੇ ਉਹਦਾ ਪਿੱਪਲ ਦਾ ਰੁੱਖ। ਇਹਨਾਂ ਦੀ ਵੇਲੀ ਦੇ ਜਾ ਸੀ, ਇੱਕ ਧਰੇਕਾਂ ਦੇ ਬੂਟੇ ਸਨ ਇਹਨਾਂ ਦੀ ਵੇਲੀ 'ਚ, ਫਿਰ ਪਿੱਪਲ ਦਾ ਮੁੱਢ ਤੇ ਆ ਹੋਈ ਸੀ, ਆ ਬਾਹਰ ਸੀ ਜਿਹੜਾ। ਅੱਛਾ, ਉਹ ਹੈ ਜਾਂ ਨਹੀਂ? ਨਹੀਂ, ਉਹ ਨਹੀਂ ਰਿਹਾ। ਅੱਛਾ, ਪਿੱਪਲ ਪੁਰਾਣਾ ਹੋ ਗਿਆ ਸੀ।
ਪਿੱਛੇ ਰੱਖੋ ਥੋੜਾ ਜਿਹਾ ਇਹਨਾਂ ਦੇ ਬੂਹੇ ਦੇ ਅੱਗੇ ਛੱਪੜ ਵੀ ਸੀ ਯਾਰ ਥੋੜਾ ਹੁਣ ਬਸਤੀਆਂ ਹੋ ਗਈਆਂ ਨੇ, ਸਾਰੇ ਠੀਕ ਠਾਕ ਹੋ ਗਿਆ ਮਸਲਾ ਸਾਰਾ ਹੀ ਇਹਦਾ ਕੀਤਾ। ਬੜੇ ਚੰਗੇ ਜੀ ਤੁਹਾਡੇ ਘਰ ਬੈਠੇ ਨੇ, ਬਹੁਤ ਨੇਕ ਨੇ ਤੇ ਬਹੁਤ ਚੰਗੇ ਬੰਦੇ ਨੇ। ਹਾਂ ਪੂਰਾ ਤਾਮਲ ਕਰਦੇ ਤੇ ਕਿਤੇ ਆ ਗਏ ਤੇ ਤੁਸੀਂ ਆਪਣਾ ਵੇਖ ਜੋ ਪਿੰਡ ਪਿਛਲਾ ਪੁਰਾਣਾ। ਹਾਂ ਜ਼ਰੂਰ ਆਵਾਂਗੇ ਜੀ, ਜੇ ਮੌਕਾ ਲੱਗਿਆ ਜਾਂ ਰੱਬ ਨੇ ਚਾਹਿਆ ਤੇ ਜ਼ਰੂਰ ਪਹੁੰਚਾਂਗੇ। ਐਸੀ ਕੋਈ ਗੱਲ ਨਹੀਂ ਹੈਗੀ। ਇਸ ਤੱਕ ਪ੍ਰੋਗਰਾਮ ਬਣਾਇਆ ਸੀ ਕਿ ਇਹਨਾਂ ਸਰਦੀਆਂ ਚ ਆਵਾਂਗੀਆਂ ਮੈਂ ਔਰ ਮੇਰੀ ਸਿਸਟਰ। ਅੱਛਾ। ਹੋ ਗਏ ਨੇ ਕਿ ਅੱਲਾ ਰਾਮ ਕਰੇਗਾ ਜੀ। ਨਹੀਂ ਲੱਗਦਾ। ਜੇ ਤੁਹਾਡੀ ਨੀਅਤ ਹੈ ਤੇ ਅੱਲਾ ਮੇਲ ਵੀ ਮਿਲੇਗਾ ਹੀ। ਹਾਂ ਨੀਤ ਹੋਣੀ ਚਾਹੀਦੀ ਆ। ਇਧਰੋਂ ਵੀ ਦੁਨੀਆ ਜਾ ਰਹੀ ਹੈ, ਉਧਰੋਂ ਵੀ ਆ ਰਹੀ ਹੈ, ਮਿਲਦੇ ਗਿਲਦੇ ਨੇ ਲੋਕੀ ਇੱਕ ਦੂਜੇ ਨੂੰ, ਆਪਣੇ ਭੈਣਾਂ ਭਰਾਵਾਂ ਨੂੰ। ਤੇ ਤੁਸੀਂ ਵੀ ਕਿਤੇ ਆ ਕੇ ਚਲੋ ਮਿਲ ਮਿਲ ਜਾਓ, ਪਿੰਡ ਵੇਖ ਜਾਓ ਆਪਣਾ ਪੁਰਾਣਾ। ਠੀਕ ਹੈ ਤੁਹਾਡੀ ਗੱਲ ਬਿਲਕੁਲ ਠੀਕ ਹੈ। ਹਾਂ ਜ਼ਰੂਰ ਜ਼ਰੂਰ, ਮੇਰੀ ਤਾਂ ਬਹੁਤ ਇੱਛਾ ਹੈਗੀ ਕਿ ਮੈਂ ਆਵਾਂ ਬੜਾ ਔਰ ਚੰਗਾ, ਆਪਣਾ ਪਿੰਡ ਦੇਖ। ਬੜਾ ਚੰਗਾ। ਉੱਪਰ ਵਾਲੇ ਨੂੰ ਮਨਜ਼ੂਰ ਹੈ। ਤੇ ਮਾਈ ਦੇ ਹੈ ਜੇ ਨਾ ਅਜੇ ਮਾਈ ਫੋਟੋ ਮਾਈ ਵੀ ਫੌਤ ਹੋ ਗਈ ਹੈ। ਨਹੀਂ ਜੀ ਨਹੀਂ ਨਹੀਂ, ਮਾਈ ਦੇ ਮੈਂ ਕਿਹਾ ਵਾਲਦਾ ਦੇ ਅਜੇ ਹੈ ਜੇ ਨਾ। ਉਹ ਵੀ ਨਹੀਂ ਹੈਗੇ, ਸਿਰਫ ਜੀਤਾ ਹੈਗਾ। ਉਸ ਤੋਂ ਛੋਟਾ ਜਿਹੜਾ ਛਿੰਦਾ ਸੀ ਔਰ ਉਸ ਤੋਂ ਛੋਟੇ ਉਹ ਵੀ ਫੌਤ ਹੋ ਗਏ ਨੇ। ਠੀਕ ਹੈ, ਸਿਰਫ ਠੀਕ। ਹੁਣ ਜੀਤਾ ਜਿਹਨੂੰ ਤੁਸੀਂ ਕਹਿ ਰਹੇ ਹੋ ਵਰਿੰਦਰ, ਉਹ ਹੈਗੇ ਨੇ 85 ਸਾਲ ਦੇ ਨੇ। ਉਹ ਪੜ੍ਹਦੇ ਹੁੰਦੇ ਸੀ ਨਾ ਕਲਾਸ ਵਾਲਾ ਤੇ ਜੂੜ ਵਾਹ, ਬਿਲਕੁਲ ਪੜ੍ਹਦੇ। ਪਾਰਕਿੰਸਨ ਹੋ ਗਈ ਹੈ ਤੇ ਉਹ ਹੁਣ ਕੁਝ ਇਹਨਾਂ ਦਾ ਇੰਟਰਸਟ ਨਹੀਂ ਦਿਮਾਗੀ ਦਿਖਾਉਂਦੇ ਮਸਲਾ। ਹੈਗੇ, ਠੀਕ ਹੈ ਗੱਲਬਾਤ ਜੀ। ਵਿੱਚ ਵੀ ਚੁੱਪ ਰਹਿੰਦੇ ਨੇ। ਆਪ ਪੜ੍ਹਦੇ ਹਾਂ, ਅਸੀਂ ਦੋਨੋਂ ਛੋਟੀਆਂ, ਅਸੀਂ ਦੋਨੋਂ ਛੋਟੀਆਂ ਸੀ। ਮੈਂ ਤਾਂ ਬਿਲਕੁਲ ਹੀ ਛੋਟੀ ਸੀ। ਛੋਟੀ ਸੇ ਛੋਟੀ। ਹਾਂ ਇਹ ਠੀਕ ਹੈ ਭੈਣ ਜੀ। ਭਰਾ ਰਹਿ ਗਿਆ, ਦੋ ਤੇ ਚਲੇ ਗਏ ਨੇ, ਮਾਂ ਬਾਪ ਵੀ ਚਲੇ ਗਏ ਨੇ। ਅੱਲਾ ਦਾ ਬਸ ਇਹ ਸੋਚਦੇ ਰਹਿ ਜਾਵਾਂਗੇ ਪਿੰਡ ਮੋਟਾ ਵਾਲੇ ਪਿੰਡ ਉਹਦਾ। ਅੱਛਾ ਜੀ, ਅੱਲਾ ਤੁਹਾਨੂੰ ਸੇਧ ਦੇ ਤੇ ਇਹ ਮੌਲਾ ਸੇਧ ਦੇ ਕਰਾ ਦਿਓ ਤੇ ਲੱਲਾ ਕਰ ਤੂੰ ਇੱਥੇ ਬਹਿ ਜਾ। ਇਹ ਇੱਕ ਹੋਰ ਬਜ਼ੁਰਗ ਨੇ ਭੈਣ ਜੀ, ਇਹਨਾਂ ਨੇ ਵੀ ਲੰਬੜਦਾਰ ਜੇ ਸਰਦਾਰ ਦਾ ਮੁੰਡਾ। ਇਹ ਨੰਬਰਦਾਰ ਸਰਦਾਰ ਦੇ ਬੇਟੇ ਨੇ ਜੀ। ਇਹ ਬਾਜਵੇ ਨੇ ਜੀ, ਬਾਜਵੇ। ਇਹ ਬਾਜਵਾ ਬਰਾਦਰੀ ਨਾਲ ਤੱਲੁਕ ਇਹਨਾਂ ਦਾ ਜੀ। ਬਾਜਵੇ ਨੇ ਨੰਬਰਦਾਰ ਸਰਦਾਰ ਦੇ ਬੇਟੇ ਨੇ ਜੀ। ਅੱਛਾ ਇਹ ਮੈਨੂੰ ਤੇ ਕੁਛ ਨਹੀਂ ਯਾਦ ਸੀ, ਮੈਨੂੰ ਕੁਛ ਨਹੀਂ ਪਤਾ। ਜੋ ਇਹ ਦੱਸਣਗੇ ਉਹ ਕੀ ਦੱਸਣਗੇ। ਦੱਸੋ ਜੀ, ਉਹ ਕਰੋ ਗੱਲ, ਕੋਈ ਗੱਲ ਸੁਣਾਓ ਪੁਰਾਣੀ। ਲਾਲਾ ਜੀ, ਕੋਈ ਪੁਰਾਣੀ ਗੱਲ। ਲਫਟੈਨ ਨੂੰ ਅਸੀਂ ਜਾਣਦੇ ਆ, ਹਾਂ ਲੈਫਟ ਲਫਟੈਨ ਨੂੰ ਅਸੀਂ ਜਾਣਦੇ ਆ ਤੇ ਸਿਨਾਰੇ ਨੂੰ ਵੀ ਜਾਣਦੇ ਆ। ਹਾਂਜੀ ਸਿਨਾਰਾ ਨੂੰ ਜੀ ਜਿਹੜਾ ਨਾਮ ਹਾਂਜੀ ਸੁਣਿਆ ਹਾਂਜੀ, ਉਹ ਦੋਨੋਂ ਉਹ ਵੀ ਨਹੀਂ ਰਹੇ। ਉੱਚੀ ਗੱਲ ਕਰੋ, ਉੱਚੀ ਗੱਲ ਕਰੋ, ਲਫਟੈਨ ਗੜ ਕੇ ਨਾ ਕਰੋ ਗੱਲ। ਲਫਟੈਨ ਨੂੰ ਜਾਣਦੇ ਆ ਅਸੀਂ। ਉਹਨਾਂ ਟਾਂਗਾ ਵੀ ਰੱਖਿਆ ਸੀ। ਟਾਂਗਾ ਰੱਖਿਆ ਸੀ ਨਾ, ਟਾਂਗਾ ਟਾਂਗਾ ਰੱਖਿਆ ਸੀ। ਅੱਛਾ ਟਾਂਗਿਆ ਜਿਹੜਾ ਸੀ ਨਾ ਉਹ ਟਰਾਵਾ ਦਾ ਅੱਛਾ ਟਾਂਗਿਆ ਦਾ ਜਿਹੜਾ ਸੀ ਨਾ ਉਹ ਕਰਾਵਲੇ ਦਾ ਸੀ। ਉਹਨਾਂ ਕੋਲ ਜੋ ਦੱਸਦੇ ਹੁੰਦੇ ਨੇ। ਉਹ ਕਰਾਵਲੇ ਦਾ ਸੀ। ਆਂਦੇ ਨੇ ਟਾਂਗੇ ਦਾ ਮੁਲਾਜ਼ਮ ਉਹਨਾਂ ਰੱਖਿਆ ਸੀ। ਟਾਂਗਾ ਉਹਨਾਂ ਸਪੈਸ਼ਲ ਰੱਖਿਆ ਸੀ, ਮੁਲਾਜ਼ਮ ਸੀ ਉਹਨਾਂ ਦਾ। ਤੇ ਉਹ ਟਾਂਗਾ ਲੈ ਕੇ ਆ ਜਾਂਦਾ ਜਿੱਥੇ ਕਿਤੇ ਜਾਣਾ ਹੁੰਦਾ ਸੀ ਲਫਟੈਨ ਉਰਾਣੇ। ਲਫਟੈਨ ਵਾਲੇ ਸ਼ਾਮ ਨੂੰ ਆਉਂਦੇ ਹਨ, ਸ਼ਾਮ ਨੂੰ ਆਉਂਦੇ ਹਨ, ਪਿੰਡ ਦੀਆਂ ਖਬਰਾਂ ਪੁੱਛਦੇ ਹਨ। ਆਂਦੇ ਨੇ ਸ਼ਾਮ ਨੂੰ ਜਦੋਂ ਆਉਂਦੇ ਹਨ ਤੇ ਪਿੰਡ ਦੀ ਖਬਰਾਂ ਪੁੱਛਣੇ ਕਿ ਪਿੰਡ ਸਾਰਾ ਠੀਕ ਠਾਕ ਹੈ, ਕੋਈ ਮਸਲਾ ਮਸਾਇਲ ਤੇ ਨਹੀਂ। ਪਿੰਡ ਦੇ ਲੋਕਾਂ ਦਾ ਹਾਲ ਚਾਲ ਪੁੱਛਦੇ ਹਨ ਲਫਟੈਨ ਉਰੀ। ਬੜਾ ਪੁੱਛਦੇ ਰਹੇ। ਸੱਗੇ ਚਾਚੇ ਨੂੰ ਨੇ 7 ਰੁਪਈਆ ਜਾਣਾ ਲਾ ਦਿੱਤਾ ਜੀ। ਉਹਨੇ ਕੋਈ ਨਹੀਂ ਇੱਕ ਵਾਰ ਪਿੰਡ ਆਓ ਨਾ ਕਾਮਨ ਖਰਾ ਮੇਟੋ ਆਂਦੇ ਨੇ ਇਹਨਾਂ ਇਨਸਾਫ ਪਸੰਦ ਸੇ ਲਫਟੈਨ ਉਰੀ ਕਿ ਸਕੇ ਚਾਚੇ ਦਾ ਪੁੱਤਰ ਤੇ ਉਹ ਕੋਈ ਨਾਇਨਸਾਫੀ ਕਿਸੇ ਨੇ ਕੀਤੀ ਤੇ 7 ਵੀਆਂ ਡੰਨ ਲਾਤਾ ਸੀ ਲਫਟੈਨ ਉਰਾਣੇ ਉਸ ਬੰਦੇ ਨੂੰ। ਪਿੰਡ 'ਚ ਲਫਟੈਨ ਉਹਦਾ ਬੜਾ ਰੋਬ ਦਬਾ ਸੀ ਉਸ ਟਾਈਮ ਦੀ। ਹਾਂਜੀ, ਗੱਲ ਚੱਲਦੀ ਸੀ ਲਫਟੈਨ ਉਰਾਂ ਦੀ ਉਸ ਟਾਈਮ ਪਿੰਡ ਦੇ ਵਿੱਚ। ਲਫਟੈਨ ਵਾਲਾ ਨਹੀਂ ਗੱਲ ਹਾਂਜੀ ਚੱਲਦੀ। ਕਿਉਂਕਿ ਫੌਜ ਵਿੱਚ ਉਹੀ ਇਕੱਲੇ ਸੀਗੇ ਨਾ, ਹੋਰ ਤਾਂ ਕੋਈ ਫੌਜੀ ਹੈ ਨਹੀਂ ਸੀ ਸ਼ਾਹ ਹੁਸੈਨ ਉਸ ਟਾਈਮ ਤੇ। ਨਹੀਂ ਜੀ ਉਹ ਚੌਂਜੀ ਕਰਦਾ ਸੀ। ਉਹ ਸ਼ਾਮ ਨੂੰ ਆਉਂਦਾ ਸੀ ਨਾ। ਉਹ ਗੱਲ ਵੀ ਦੱਸ, ਪਤਾ ਕੋਲੇ ਗੋਸ਼ਤ ਖਾ ਕੇ ਆਏ
ਕੋਈ ਵੀ ਉਹਨਾਂ ਗੋਸ਼ਤ ਖਾਦਾ ਨਾ ਜਿਹੜੇ ਤੇ ਉਹ ਆਖ ਲਗਾ ਬਈ ਕਿਉਂ ਬਈ ਸਾਰੇ ਪਿੰਡ ਨੇ ਨਾ ਸਿੱਖਾਂ ਨੇ ਕਰ ਲਿਆ ਏਕਾ ਬਟਾਨ ਆਖ ਲਗਾ ਤੋ ਖਾਦਾ ਤੇ ਮੈਨੂੰ ਵੀ ਖਵਾ ਲਓ ਹਾਂ ਨੁਕਸਾਨ ਤੇ ਇਸੇ ਤਰ੍ਹਾਂ ਦਾ ਹੀ ਆਂਦੇ ਨੇ ਲਫਟੈਨ ਉਰੀ ਜਿਹੜੇ ਨੇ ਭੈਣ ਜੀ ਨੇ ਲਫਟੈਨ ਉਰੀ ਹਰ ਰੰਗ ਵਿੱਚ ਢੰਗ ਜਾਂਦੇ ਸਨ। ਉਹ ਮਤਲਬ ਕਿਸੇ ਨਾਲ ਮੁਹੱਬਤ ਦਾ ਆਧਾਰ ਇਸ ਤਰੀਕੇ ਨਾਲ ਕਰਦੇ ਨੇ ਕਿ ਕਿਸੇ ਨੂੰ ਜਿਹੜਾ ਤਕਲੀਫ ਵਾਲੀ ਗੱਲ ਨਹੀਂ, ਕੱਠ ਵਾਲੀ ਗੱਲ ਕਰਦੇ ਸਨ। ਇਹ ਰਿਕਾਰਡ ਰਿਹਾ ਉਹਨਾਂ ਦਾ ਪਿੰਡ ਦੇ ਵਿੱਚ। ਉਹਨਾਂ ਨੇ ਮੁਹੱਬਤ, ਸਲੂਕ ਔਰ ਪਿਆਰ ਦਾ ਦਰਸ ਦਿੱਤਾ ਵੇ ਪਿੰਡ ਦੇ ਵਿੱਚ, ਸ਼ਾਹ ਹੁਸੈਨ ਪਿੰਡ ਦੇ ਵਿੱਚ। ਹਾਂਜੀ, ਉਹ ਇੱਕ ਰਿਕਾਰਡ ਯਾਫਤਾ ਬੰਦੇ ਸਨ ਸ਼ਾਹ ਹੁਸੈਨ ਦੇ ਵਿੱਚ। ਮੈਂ ਜੇ ਉਹਨਾਂ ਨੇ ਇੰਨਾ ਕੰਮ ਕੀਤਾ ਜਿਹੜਾ ਵਿਖਾਤਾ ਇਹ ਬੜੀ ਖੁਸ਼ੀ ਦੀ ਗੱਲ ਹੈ ਭੈਣ ਜੀ ਕਿ ਤੁਹਾਡੇ ਵਾਲਦ ਸਾਹਿਬ, ਤੁਹਾਡੇ ਬਾਪੂ ਜੀ ਜਿਹੜੇ ਨੇ ਇੱਕ ਰਿਕਾਰਡ ਯਾਫਤਾ, ਇੱਕ ਇਨਸਾਫ ਪਸੰਦ ਔਰ ਇੱਕ ਅੱਛੇ ਇਨਸਾਨ ਸਨ ਜੀ। ਤੁਹਾਨੂੰ ਸਲਾਮ ਪੇਸ਼ ਕਰਨੇ ਆ ਭੈਣ ਜੀ ਅਸੀਂ। ਥੈਂਕ ਯੂ ਸੋ ਮਚ। ਇੱਕ ਹੋਰ ਵੀ ਮੈਂ ਅੱਲਾ ਖਿਆਲ ਰੱਖੇਗਾ। ਉਹਨਾਂ ਨੇ ਅਜ਼ੀਜ਼ ਨਾਮ ਦੇ ਨੇ ਤੇ ਉਹਦੇ ਨਾਲ ਕਰਾਓ। ਅਸੀਂ ਪਲੇਗ ਜਿਹੜਾ ਤੇ ਕਹਿੰਦੇ ਨੇ ਅਸੀਂ ਉਹਨਾਂ ਦੇ ਚੁਬਾਰੇ ਤੇ ਉਹ ਤਵੇ ਸੁਣਨ ਜਾਂਦੇ ਹੁੰਦੇ ਸੀ। ਬਿਲਕੁਲ ਤਵੇ ਚੱਲਦੇ ਹਨ ਉਸ ਟਾਈਮ। ਉਹ ਤਵੇ ਚੱਲਦੇ ਹਨ ਨਾ, ਮਸ਼ੀਨਾਂ ਚੱਲਦੀਆਂ ਹੁੰਦੀਆਂ ਹਨ। ਅਨੈਤ ਕੋਟੀਆ ਜੋ ਮਸ਼ਹੂਰ ਅਨੈਤ ਕੋਟੀਆ ਖਲਿਆਰ। ਉਹਨਾਂ ਨੂੰ ਪਤਾ ਸੀ ਸੁਣਾਓ ਗੱਲ। ਇਹ ਉਦੋਂ ਨਵੀਂ ਨਿਕਲੀ ਆ ਮਸ਼ੀਨ ਤਵਿਆਂ ਵਾਲੀ। ਉਹ ਤੇਰਾ ਅੱਬਾ ਜਿਹੜਾ ਨਾ ਚੁਬਾਰੇ ਦੇ ਲਾਦੇ ਆ ਤੇ ਸਾਰੇ ਸੁਣਨ ਆਉਂਦੇ ਆ। ਉਦੋਂ ਕਿਤੇ ਹੀ ਸੀ ਆ ਤਵਿਆਂ ਵਾਲੀ ਮਸ਼ੀਨ। ਬੜਾ ਚੁਬਾਰਾ ਭਰ ਕਰਦਾ ਸੀ ਉਹਦਾ ਉੱਤੇ। ਹਾਂਜੀ, ਉਦੋਂ ਕਿਤੇ ਹੀ ਸੀ ਇਹਦੇ ਵੀ ਇਹੀ ਹਾਲ ਸੀ ਜਦੋਂ ਹਾਂਜੀ ਤੇ ਉਹ ਸਾਰੇ ਸੁਣਨ ਆਉਂਦੇ ਨੇ। ਚੱਲਿਆ ਸੀ। ਉਹ ਅਨੈਤ ਕੋਟੀਆ ਘੁਮਿਆਰ ਉਦੋਂ ਗਾਉਂਦਾ ਸੀ ਜੀ। ਅਨੈਤ ਕੋਟੀਆ ਘੁਮਿਆਰ ਦਾ ਜੋ ਨਾਮ ਚੱਲਦਾ ਸੀ ਤੇ ਉਦੋਂ ਉਹ ਸੁਣਦੇ ਸੀ, ਉਹ ਤਵੇ ਚੱਲਦੇ ਸਨ ਤੇ ਸਾਰੇ ਪਿੰਡ ਦੇ ਲੋਕ ਇਕੱਠੇ ਹੋ ਜਾਂਦੇ ਹਨ। ਤੁਹਾਡੇ ਚੁਬਾਰੇ ਤੇ ਨਾ ਬੱਚੇ ਵੀ, ਬੁੱਢੇ ਵੀ, ਵੱਡੇ ਇਕੱਠੇ ਹੋ ਕੇ ਫਿਰ ਉਹ ਤਵਿਆਂ ਨੂੰ ਸੁਣਨਾ, ਗਾਉਣ ਸੁਣਨਾ ਜੀ। ਅਨੈਤ ਕੋਟੀਆ ਘੁਮਿਆਰ ਦਾ ਜੀ। ਅੱਛਾ, ਵਾਹ ਇੱਥੇ ਵੀ ਆ ਕੇ ਉਹਨਾਂ ਨੇ ਉਹੀ ਸਿਸਟਮ ਰੱਖਿਆ ਹੋਇਆ ਸੀ। ਕਾਫੀ ਸ਼ਾਹ ਹੁਸੈਨ ਦੇ ਬੰਦੇ ਕਾਫੀ ਸੀਗੇ ਇੱਥੇ ਨੇੜੇ ਤੇੜੇ ਤੇ ਜ਼ਮੀਨ ਅਲਾਟ ਅੰਦਰ। ਫਿਰ ਉਹਨਾਂ ਨੇ ਉੱਥੋਂ ਟ੍ਰਾਂਸਫਰ ਕਰਾ ਕੇ ਅੰਬਾਲੇ ਕਰਾ ਲਈ ਸੀਗੀ ਤੇ ਇੱਥੇ ਜ਼ਮੀਨ ਤੇ ਵੀ ਆਪਣੇ ਪਿੰਡ ਦੇ ਹੀ ਬੰਦੇ ਬਿਠਾਏ ਹੋਏ ਸੀਗੇ। ਔਰ ਜਿਹੜਾ ਟਾਂਗਾ ਚਲਾਂਗਾ ਕਹਿ ਰਹੇ ਸੀ ਨਾ ਵਾਲੇ ਕੋ, ਉਹ ਵੀ ਸਾਡੇ ਨਾਲ ਆਏ ਸੀਗੇ ਤੇ ਉਹਨਾਂ ਦੀ ਡੈਥ ਜਲਦੀ ਹੋ ਚੁੱਕੀ। ਉਹ 5-7 ਸਾਲ ਬਾਅਦ ਦੀ ਪਾਰਟੀਸ਼ਨ ਤੋਂ ਬਾਅਦ ਉਹ ਗੁਜ਼ਰ ਗਏ ਸੀਗੇ। ਠੀਕ ਹੈ ਜੀ। ਮਤਲਬ ਅੱਛਾ, ਜਦੋਂ ਗਏ ਨੇ ਤੁਸੀਂ ਡਾਇਰੈਕਟ ਪਾਰ ਕਰਾ ਕੇ ਆਏ ਹੋ ਪਿੰਡ ਦੇ ਲੋਕ, ਜਦੋਂ ਕਲਾਸ ਵਾਲੇ ਜੱਥਾ ਗਿਆ, ਇਹ ਗੱਲ ਸੁਣਾਓ। ਪਿੰਡ ਦੇ ਲੋਕ ਗਏ ਸਨ ਉਹਨੂੰ ਚੱਲਣ? ਇਹ ਗਾਂ ਤੁਹਾਡੇ ਤੱਕ ਗਏ ਹਨ। ਸੁਣਾਓ ਗੱਲ ਸੁਣਾਓ। ਤੁਹਾਡੇ ਤੱਕ ਗਏ ਹਨ ਬੰਦੇ ਛੱਡਣ, ਨਾਲ ਉਹਨਾਂ ਦਾ ਪਿਆਰ ਵੀ ਸੀ। ਉਹਨਾਂ ਦੇ ਨਾਲ ਦੇ ਤੁਹਾਡੇ ਇਹ ਤੇ ਪਤਾ ਹੀ ਨਹੀਂ ਨਾ ਪਹਿਲਾਂ। ਮੁਸਲਮਾਨਾਂ ਨੂੰ ਨਾ ਦਿਓ ਸਿੱਖਾਂ ਨੇ ਆਖਿਆ ਔਰ ਆਖ ਲਗਾ ਜੇ ਮੁਸਲਮਾਨ ਦਾ ਵਾਰ ਹੋਇਆ ਹੋਇਆ ਨਾ ਮੈਂ ਸਾਹਬ ਉਹ ਜਥਾ ਆਪਣਾ ਸਾਫ ਸੁਥਰਾ ਲੈ ਕੇ ਗਏ। ਉਹਨੇ ਬੜੀ ਗੱਲ, ਬੜਾ ਇਨਸਾਫ ਪਸੰਦ ਆਦਮੀ। ਨਾ ਜੀ ਭਾਈ ਸ਼ੇਰ ਤੇ ਨਾ ਛੇੜੋ। ਬੜਾ ਇਨਸਾਫ ਪਸੰਦ। ਉਹਨੇ ਲੈਫਟੈਨੈਂਟ ਨੇ ਆਖਿਆ ਕਿ ਨਾ ਮੈਂ ਕਿਸੇ ਨੂੰ ਛੇੜਨਾ ਵਾ ਬਿਲਕੁਲ। ਤੇ ਨਾ ਮੈਨੂੰ ਕੋਈ ਛੇੜੇ। ਹਾਂਜੀ, ਬੜੀ ਗੱਲ ਹੈ ਜੀ। ਬੜਾ ਉਹਨੇ ਮਾਵਾ ਘੱਟ ਪੈਦਾ ਕਰਦੀ ਨੇ ਇਹੋ ਜਿਹੇ ਜਵਾਨ। ਅਮਨਾ ਅਮਾਨ ਜਥਾ ਲੈ ਕੇ ਗਿਆ। ਆਪਣਾ ਜਥਾ ਅਮਨਾ ਅਮਾਨ ਲੈ ਕੇ ਗਿਆ ਸੀ। ਕੋਈ ਰਾਹ ਦੇ ਵਿੱਚ ਡਿਫੈਕਟ ਨਹੀਂ ਪਈ। ਤੋੜੋ ਤੋੜੀ ਕੁਝ ਵੀ ਨਹੀਂ, ਬਿਲਕੁਲ ਠੀਕ ਠਾਕ ਪਹੁੰਚੇ ਸੀ। ਹਾਂਜੀ, ਬਿਲਕੁਲ ਠੀਕ ਠਾਕ ਪਹੁੰਚੇ ਸੀ। ਬੜੇ ਠੀਕ ਠਾਕ। ਤੇਰਾ ਬਾਬਾ ਨਾਨਕ ਆਪ ਨਹੀਂ ਹੋਇਆ, ਬਿਲਕੁਲ ਠੀਕ ਪਹੁੰਚੇ ਸੀ। ਠੀਕ ਹੈ ਜੀ। ਅੱਛਾ ਭੈਣ ਜੀ, ਹੁਣ ਤੁਹਾਡੀ ਗੱਲ ਕਰਨੇ ਆ ਜਿਹੜੇ ਸਾਡੇ ਇਸ ਏਰੀਆ ਦੇ ਜਿਹੜੇ ਚੇਅਰਮੈਨ ਨੇ, ਜ਼ਿਲ੍ਹਾ ਨਾਜ਼ਮ ਨੇ, ਉਹਨਾਂ ਨਾਲ ਉਹਨਾਂ ਦੇ ਛੋਟੇ ਭਾਈ ਰਾਣਾ ਸਰਵਰ ਸਾਹਿਬ ਨਾਲ ਗੱਲ ਕਰਨੇ ਆ ਜੀ। ਉਹ ਵੀ ਪਿੱਛੋਂ ਅੰਬਾਲੇ ਤੋਂ ਆਏ ਨੇ ਜੀ ਤੇ ਉਹਨਾਂ ਦੇ ਹਾਂਜੀ, ਉਹਨਾਂ ਤੁਹਾਡੀ ਗੱਲ ਕਰਨੇ ਆ। ਉਹਨਾਂ ਨੇ ਵਾਅਦਾ ਕੀਤਾ ਕਿ ਤੁਹਾਨੂੰ ਬਕਾਇਦਾ ਅਸੀਂ ਸਪਾਂਸਰ ਵੀ ਕਰਾਂਗੇ। ਹਾਂਜੀ, ਉਹ ਇੰਡੀਆ ਵੀ 2 ਵਾਰੀ ਆਏ ਨੇ ਜੀ। ਇਹ ਕਰੋ ਗੱਲ, ਇਹ ਰਾਣਾ ਸਰਵਰ ਸਾਹਿਬ ਨਾਲ ਕਰੋ ਭੈਣ ਜੀ ਗੱਲ। अस्सलाम वालेकुम जी। अस्सलाम वालेकुम जी। क्या हाल है, ठीक हो? ਬੜੀ ਇੱਕ ਹੋ ਗਈ ਗੱਲ ਕਿ ਤੁਸੀਂ ਅੰਬਾਲੇ ਤੋਂ ਗਏ ਹੋ ਔਰ ਅਸੀਂ ਉੱਥੋਂ ਇੱਥੇ ਅੰਬਾਲੇ ਤੇ ਆਏ ਹਾਂ। ਦੱਸੋ ਪਿੰਡ ਆਪਣਾ ਤਹਿਸੀਲ ਦੱਸੋ। ਇੱਕ ਕੁਝ ਐਸਾ ਹੋ ਗਿਆ ਕਿ ਮੇਲ ਮਿਲਾਪ ਇਸ ਤਰ੍ਹਾਂ ਹੀ ਹੋ ਗਿਆ। ਤੁਸੀਂ ਅੰਬਾਲੇ ਪ੍ਰੋਪਰ ਰਹਿੰਦੇ ਸੀ ਕਿ ਕੋਈ ਪਿੰਡ ਸੀ? ਪਿੰਡ ਸੀ ਜੀ ਨਾਲ, ਗਾਲਾ ਪਿੰਡ ਸੀ ਸਾਡੇ ਬਰਿਆੜੇ ਦੇ ਕੋਲ। ਬਰਿਆੜੇ ਦੇ ਕੋਲ
ਬਰਿਆੜਾ ਸਟੇਸ਼ਨ ਹੀ ਉਹਦੇ ਨਾਲ ਗਾਲਾ ਪਿੰਡ ਹੈ ਗਾਲਾ ਹਾਂਜੀ ਜੀ ਕਾਫੀ ਵੱਡਾ ਪਿੰਡ ਹੈ ਹੁਣ ਤੇ ਹਾਂਜੀ ਕਾਫੀ ਵੱਡਾ ਪਿੰਡ ਹੈ ਸੜਕਾਂ ਬਣ ਗਈਆਂ ਨੇ ਹੁਣ ਤੇ ਹਾਂਜੀ ਹਾਂਜੀ ਤੁਸੀਂ ਸੁਣਿਆ ਸਬਾਰ ਵਾਲੀ ਜੀ ਹਾਂ, ਹੁਣ ਤੁਸੀਂ ਹਾਂਜੀ ਹਾਂਜੀ ਸਿਗਨਲ ਦੀ ਦੂਰ ਤੇ ਆਏ ਹੋਏ ਨੇ ਹਾਂਜੀ 2 ਦਫਾ ਹੋ ਗਿਆ ਆਇਆ ਮੈਂ ਤੁਸੀਂ 2 ਦਫਾ ਗਿਆ ਜੀ 2 ਦਫਾ ਚਲੋ ਬਹੁਤ ਅੱਛਾ ਸਾਨੂੰ ਵੀ ਰੱਬ ਇਹੋ ਜਿਹਾ ਤੁਸੀਂ ਦੱਸੋ ਨਾ ਜੀ ਸਪਾਂਸਰ ਕਰਨੇ ਤੋਂ ਮੈਂ ਗਿਆ ਜੀ ਸਹਾਰਨਪੁਰ ਅੱਛਾ ਜੀ ਸਹਾਰਨਪੁਰ ਤੋਂ ਰਿਸ਼ਤੇਦਾਰਾਂ ਦੇ ਨਾਲ ਫਿਰ ਉਹ ਗਾਲਾਂ ਵੇਖ ਕੇ ਆਇਆ ਮੈਂ ਜਾ ਕੇ ਅੱਛਾ ਚਲੋ ਇਹ ਤਾਂ ਬਹੁਤ ਅੱਛੀ ਗੱਲ ਹੈ ਸਾਡੇ ਤੇ ਉਧਰ ਤੁਸੀਂ ਰਿਸ਼ਤੇਦਾਰ ਹੈਗੇ ਹੋ ਤੁਸੀਂ ਬੁਲਾਓਗੇ ਤੇ ਅਸੀਂ ਆਵਾਂਗੇ ਹੋਰ ਤਾਂ ਸਾਡਾ ਕੋਈ ਰਿਸ਼ਤੇਦਾਰ ਹੈ ਨਹੀਂ ਕੋਈ ਗੱਲ ਨੀ ਜਨਾਬ ਤੁਹਾਨੂੰ ਉਹਨਾਂ ਕੋ ਭੈਣ ਜੀ ਤੁਹਾਨੂੰ ਭੇਜਨੇ ਆ ਭੈਣ ਜੀ ਤੁਹਾਨੂੰ ਕਾਗਜ਼ ਭੇਜਨੇ ਆ ਇੱਥੋਂ ਇਨਸ਼ਾਅੱਲਾ ਤਾਲਾ ਹਾਂ ਜ਼ਰੂਰ ਆਵਾਂਗੇ ਅਗਰ ਵੀਜ਼ਾ ਮਿਲ ਗਿਆ ਤੇ ਜ਼ਰੂਰ ਪਹੁੰਚਾਂਗੇ ਜੀ ਜ਼ਰੂਰ ਪਹੁੰਚਾਂਗੇ ਜੀ ਠੀਕ ਹੈ ਇਨਸ਼ਾਅੱਲਾ ਅੱਲਾ ਖੈਰ ਕਰੇਗਾ ਠੀਕ ਹੈ ਜੀ ਭੇਜ ਦਾਂਗੇ ਭਾਈ ਸਾਹਿਬ ਜੀ ਤੇ ਹੁਣ ਤੁਹਾਡਾ ਡੇਰਾ ਤੁਹਾਡੀ ਗਲੀਆਂ ਖਾਣੇ ਜੀ ਤੁਹਾਨੂੰ ਹਾਂਜੀ ਨਾਲ ਬਹੁਤ ਸਾਫ ਸੁਥਰਾ ਪਿੰਡ ਹੈ ਜੀ ਇਹ ਭੈਣ ਜੀ ਦੇਖੋ ਪੱਕੀਆਂ ਗਲੀਆਂ ਨੇ ਇਹ ਮੱਝਾਂ ਤੁਹਾਨੂੰ ਨਜ਼ਰ ਆ ਰਹੀਆਂ ਨੇ ਜੀ ਦੇਖ ਲਓ ਜਿੱਥੇ ਪਿੱਪਲ ਹੁੰਦਾ ਸੀ ਜੀ ਉੱਥੇ ਮਈਆਂ ਵੱਜੀਆਂ ਇਹ ਨੇ ਜਿੱਥੇ ਪਿੱਪਲ ਹੁੰਦਾ ਸੀ ਨਾ ਭੈਣ ਜੀ ਇਹ ਪਿੱਪਲ ਨਹੀਂ ਹੈਗਾ ਤੇ ਇਹ ਮੱਝਾਂ ਵੱਜੀਆਂ ਨੇ ਉਸ ਜਗ੍ਹਾ ਤੇ ਜੀ ਇਸ ਜਗ੍ਹਾ ਪਿੱਪਲ ਇਸ ਜਗ੍ਹਾ ਤੇ ਪਿੱਪਲ ਸੀ। ਅਸੀਂ ਜੀ ਲਾਈਵ ਵੀ ਦਿਖਾ ਰਹੇ ਹਾਂ ਹਾਂਜੀ ਇਸ ਜਗ੍ਹਾ ਤੇ ਪਿੱਪਲ ਸੀ ਪਿੱਪਲ ਹੁਣ ਨਹੀਂ ਹੈਗਾ ਜੀ ਇਹ ਹੁਣ ਇੱਧਰ ਅਸੀਂ ਗਲੀ 'ਚ ਜਾ ਰਹੇ ਹਾਂ ਛੱਪੜ ਦੇ ਕਿਨਾਰੇ ਕਿਨਾਰੇ ਜਾ ਇਹ ਛੱਪੜ ਦੇ ਕਿਨਾਰੇ ਕਿਨਾਰੇ ਅਸੀਂ ਜਾ ਰਹੇ ਹਾਂ ਹੁਣ ਇਹ ਮਕਾਨ ਬਣ ਗਏ ਨੇ ਭੈਣ ਜੀ ਅੱਛਾ ਇਸ ਜਗ੍ਹਾ ਛੱਪੜ ਹੁੰਦਾ ਹੈ ਛੱਪੜ ਤੇ ਅੱਛਾ ਛੱਪੜ ਦੀ ਥਾਂ ਜਿੱਥੇ ਮਕਾਨ ਬਣਾ ਜੀ ਪਿੰਡ ਸ਼ਾਹ ਹੁਸੈਨ ਤਹਿਸੀਲ ਕਸਰੂਰ ਜ਼ਿਲ੍ਹਾ ਸਿਆਲਕੋਟ ਬਹੁਤ ਜਗ੍ਹਾ ਆਲਾ ਕਿਸਮ ਦੀਆਂ ਕੋਠੀਆਂ ਨੇ ਆਲਾ ਕਿਸਮ ਦੇ ਮਕਾਨ ਨੇ ਲੋਕ ਜਿਹੜੇ ਨੇ ਬੜੇ ਵੈਲ ਸੈਟ ਨੇ ਵੈਲ ਸੈਟਲਡ ਹੈ ਹਾਂਜੀ ਇਹ ਬੜਾ ਮਾਹੌਲ ਹੈ ਜੀ ਪਿੰਡ ਦਾ ਜੀ ਇਹ ਦੇਖੋ ਪੱਕੀਆਂ ਗਲੀਆਂ ਨੇ ਜੀ ਇਹ ਨਾਲੀਆਂ ਦੇਖ ਲਓ ਇਹ ਗਲੀਆਂ ਦੇਖ ਲਓ ਭੈਣ ਜੀ ਅੱਜ ਹੀ ਸੰਘਾ ਪੰਜਾਬ ਦੀ ਟੀਮ ਪਿੰਡ ਸ਼ਾਹ ਹੁਸੈਨ ਉਹਨਾਂ ਦੀ ਗਲੀਆਂ ਨੇ ਵੀ ਦਿਖਾਇਆ ਦਰਵਾਜ਼ਾ ਹੀ ਉਹਨਾਂ ਦਾ ਇੱਕ ਹੈ ਇਹ ਅੱਛਾ ਭੈਣ ਜੀ ਤੁਹਾਡਾ ਘਰ ਜੀ ਇਹ ਮੇਨ ਡੋਰ ਇਹ ਮੇਨ ਡੋਰ ਤੁਹਾਡੇ ਘਰ ਦਾ ਇੱਕ ਹੈ ਇਹ ਬਹੁਤ ਵੱਡਾ ਤੁਹਾਡਾ ਘਰ ਸੀ ਜੀ ਇਹ ਹਾਂ ਹਾਂਜੀ। ਹੁਣ 2 ਪਾਰਟ ਬਣ ਇਹ 2 ਪਾਰਟ ਬਣ ਜਿਸ ਗਏ ਤਰ੍ਹਾਂ ਕਿ ਤੁਹਾਡੇ ਤੁਹਾਨੂੰ ਘਰ। ਸੁਣਿਆ ਨਹੀਂ ਸੀ ਪਤਾ ਵੀ ਲੱਗਾ ਜੀ ਕੀ ਨਾਮ ਸੀ ਆਪਣਾ ਲੈਫਟੈਨੈਂਟ ਸਾਹਿਬ ਦਾ ਨਾਮ ਕੀ ਸੀ ਜੀ ਜੀ ਆਪਣੇ ਵਾਲਾ ਸਾਹਿਬ ਦਾ ਕੋਈ ਨਾਮ ਦੱਸਿਓ ਜੀ ਕੈਪਟਨ ਸਾਹਿਬ ਦਾ ਲੈਫਟੈਨੈਂਟ ਸਾਹਿਬ ਦਾ ਗੁਰਮੁਖ ਸਿੰਘ ਬਾਜਵਾ ਗੁਰਮੁਖ ਸਿੰਘ ਬਾਜਵਾ ਜੀ ਓਕੇ ਗੁਰਮੁਖ ਇਹ ਘਰ ਜੀ ਆਪਣਾ ਗੁਰਮੁਖ ਸਿੰਘ ਬਾਜਵਾ ਸਾਹਿਬ ਉਹਨਾਂ ਦਾ ਘਰ ਦਾ ਵੀ ਦਿਖਾ ਰਹੇ ਦਰਵਾਜ਼ਾ ਬੰਦ ਕਰੋ ਇਹ ਘਰ ਹੈ ਜੀ ਉਹਨਾਂ ਦਾ ਘਰ ਤੇ ਹੁਣ ਖਰ ਚੇਂਜ ਹੋ ਗਏ ਜੀ, ਜੀ। ਉਹ ਨਹੀਂ ਮਤਲਬ ਰਹੀ ਗੱਲਬਾਤ ਹਾਂ ਜੀ ਘਰ ਬਦਲ ਗਏ ਹਾਂਜੀ ਇਹ ਭੈਣ ਜੀ ਤੁਹਾਡਾ ਘਰ ਹੈ ਜੀ ਇਹ ਤੁਹਾਡਾ ਘਰ ਸਾਹਮਣੇ ਨਜ਼ਰ ਆ ਰਿਹਾ ਜੀ ਜੀ ਭਾਈ ਇਹ ਅੰਦਰ ਵੀ ਭੈਣ ਜੀ ਤੁਹਾਨੂੰ ਘਰ ਬੜਾ ਘਰ ਬਹੁਤ ਸ਼ੁਕਰੀਆ ਬਹੁਤ ਉਹਨਾਂ ਜਾ ਕੇ ਦੇਤੀ ਅੰਦਰ ਜਾਣ ਦੀ ਜੀ ਹਾਂਜੀ ਜੀ ਚਲੋ ਯਾਰ ਭਈਆ ਲਲਾ ਇਹ ਭੈਣ ਜੀ ਤੁਹਾਡਾ ਘਰ ਹੈ ਕੋਈ ਸਾਈਂ ਤਕਸੀਮ ਹੋ ਗਿਆ ਅੱਧਾ ਉਧਰ ਚਲਾ ਗਿਆ ਜੀ ਅੱਧਾ ਹੈ ਇਹ ਸਾਰਾ ਹੀ ਇੱਥੇ ਮਹੱਲਾ ਇਹਨਾਂ ਦਾ ਚਬਾਰਾ ਸੀ ਇਸ ਇਹ ਭੈਣ ਸਾਈਡ ਜੀ ਤੇ ਗੁਸਲਖਾਨੇ ਨੇ ਤੁਹਾਡੇ ਘਰ ਵਿੱਚ ਇਹ ਮਕਾਨ ਹੈ ਇਹ ਫਿਰ ਮਕਾਨ ਹੈ ਜੀ ਇਹ ਫਿਰ ਖਾਲੀ ਜਗ੍ਹਾ ਹੈਗੀ ਆ ਹਾਂਜੀ ਬੋਰਡ ਵਾਲੀ ਜਗ੍ਹਾ ਉਹ ਤੇ ਇੱਕ ਇਹ ਨਾਲ ਦਾ ਘਰ ਜੀ ਸਾਹਮਣੇ ਉਹ ਵੀ ਤੁਹਾਡੀ ਜਗ੍ਹਾ 'ਚ ਸੀ। ਉਹ ਵੀ ਤੁਹਾਡੀ ਜਗ੍ਹਾ ਦੇ ਵਿੱਚ ਸੀ ਬਹੁਤ ਸਾਹਮਣੇ ਨਜ਼ਰ ਆ ਰਿਹਾ ਜਿੱਥੇ ਉੱਤੇ ਢੀਗਰੀਆਂ ਨਜ਼ਰ ਆਉਂਦੀਆਂ ਨੇ ਪਈਆਂ ਸਾਹਮਣੇ ਜੀ ਲੋਕਾਂ ਨੂੰ ਮੈਂ ਦੂਰੋਂ ਵੀ ਵਿਖਾ ਦੇਣਾ ਜੀ ਅੱਜ ਇੱਥੇ ਬੇਲ ਚੜੀ ਹੈ ਜੀ ਹਾਂਜੀ ਆ ਉਹ ਸਮਝੋ ਚਬਾਰਾ ਹੀ ਉਹਨਾਂ ਦਾ ਜੀ। ਆ ਬੇਲ ਚੜੀ ਹੈ ਨਾ ਜੀ ਹਾਂ ਹਾਂਜੀ ਇਹ ਵੀ ਤੁਹਾਡਾ ਮਕਾਨ ਸੀ ਜੀ ਇਹ ਵੀ ਤੁਹਾਡਾ ਮਕਾਨ ਇਹ ਕੀ ਘਰ ਸੀ ਹੁਣ ਮਤਲਬ ਇਹ ਇੱਕ ਹੀ ਪਾਰਟੀਸ਼ਨ ਘਰ ਹੋ ਸੀ ਗਈ ਤੇ ਹੁਣ ਜਿਹੜਾ ਵਾ ਨਾ ਦੋ ਸੇ ਤਕਸੀਮ ਹੋ ਗਿਆ ਇਹ ਪਾਣੀ ਵਾਲੀ ਟੈਂਕੀ ਹੈ ਜੀ ਇੱਥੇ ਠੀਕ ਹੈ ਓਕੇ ਤੁਹਾਡੀ ਖਾਲੀ ਜਗ੍ਹਾ ਤੇ ਹੈ ਨਹੀਂ ਉਹ ਤੇਰੀ ਕਹਿ ਰਹੀ ਮੈਂ ਦੇਖਣਾ ਜੀ ਅੱਛਾ ਹੁਣ ਅਸੀਂ ਬਾਹਰ ਵਾਲੇ ਪਾਸੇ ਜਾਂਦੇ ਹਾਂ ਜੀ
ਇਹ ਜੀ ਪਿੰਡ ਸ਼ਾਹ ਹੁਸੈਨ, ਬੜਾ ਖੂਬਸੂਰਤ ਨਾਂ ਹੈ ਇਸ ਪਿੰਡ ਦਾ। 1947 ਤੋਂ ਪਹਿਲੇ ਜਿਹੜੇ ਸਿੱਖ ਸਰਦਾਰ ਇਸ ਪਿੰਡ ਤੋਂ ਉੱਠ ਕੇ ਗਏ ਸਨ, ਸਰਦਾਰ ਗੁਰਮੁਖ ਸਿੰਘ ਲੈਫਟੈਨੈਂਟ ਸਾਹਿਬ, ਜਿਨ੍ਹਾਂ ਦਾ ਤਲਕ ਇਸ ਪਿੰਡ ਤੋਂ ਸੀ, ਉਹਨਾਂ ਦੀ ਬੇਟੀ ਜੀ ਬੀਬੀ ਜੀ ਮਨਪ੍ਰੀਤ ਗਿੱਲ ਸਾਹਿਬਾ, ਉਹਨਾਂ ਦੀ ਰਿਕੁਐਸਟ ਤੇ ਅੱਜ ਅਸੀਂ ਸਾਂਝਾ ਪੰਜਾਬ ਇਸ ਹਵਾਲੇ ਨਾਲ ਅਸੀਂ ਇਸ ਪਿੰਡ ਦੇ ਵਿੱਚ ਹਾਜ਼ਰ ਹੋਏ ਹਾਂ। ਤੁਹਾਨੂੰ ਵਿਊ ਦਿਖਾ ਰਹੇ ਹਾਂ ਇਸ ਪਿੰਡ। ਜੀ ਇਹ ਮੈਂ ਤੁਹਾਨੂੰ ਮਸਜਿਦ ਦਾ ਵਿਊ ਦਿਖਾ ਰਿਹਾ। ਬੜਾ ਖੂਬਸੂਰਤ ਗੁੰਬਦ ਬਣਾਇਆ ਪਿੰਡ ਸ਼ਾਹ ਹੁਸੈਨ ਦੇ ਜਿਹੜੇ ਵਸਨੀਕ ਨੇ ਉਹਨਾਂ ਨੇ। ਮਸਜਿਦ ਦਾ ਵਿਊ ਦਿਖਾ ਰਿਹਾ ਜੀ, ਪਿੰਡ ਸ਼ਾਹ ਹੁਸੈਨ, ਤਹਿਸੀਲ ਪਸਰੂਰ ਤੇ ਡਿਸਟ੍ਰਿਕਟ ਸਿਆਲਕੋਟ। ਬੜਾ ਪੂਰਾ ਜਿਹਾ ਪਿੰਡ ਹੈ, ਲੇਕਿਨ ਇਹ ਜੀ ਪਿੰਡ ਰਹਿ ਗਿਆ ਸਾਡੇ ਪਿੱਛੇ ਸ਼ਾਹ ਹੁਸੈਨ। ਬੜਾ ਖੂਬਸੂਰਤ ਨਾਮ ਜੀ, ਕੀ ਬਾਤ ਹੈ ਨਾ ਜੀ, ਸ਼ਾਹ ਹੁਸੈਨ। ਹਾਂ, ਇਹ ਜੀ ਅਸੀਂ ਇਹ ਪਿੰਡ ਜੀ ਸ਼ਾਹ ਹੁਸੈਨ, ਸਰਦਾਰ ਗੁਰਮੁਖ ਸਿੰਘ ਲੈਫਟੈਨੈਂਟ ਸਾਹਿਬ ਪਾਜਵਾ ਜੱਟ। ਇਹ ਛੱਪੜ ਜੀ, ਇਹ ਜੀ ਗਵਰਨਮੈਂਟ ਮਾਡਲ ਪ੍ਰਾਇਮਰੀ ਸਕੂਲ ਸ਼ਾਹ ਹੁਸੈਨ ਜੀ। ਜੋ ਸਾਹਿਬ ਓਕੇ ਕਰੋ। ਇਹ ਜੀ ਛੱਲੀਆਂ ਬਾਬਾ ਭੁੰਨ ਰਿਹਾ ਵੇ। ਇੱਕ ਹੈ ਜੀ ਗਵਰਨਮੈਂਟ ਪ੍ਰਾਇਮਰੀ ਸਕੂਲ ਸ਼ਾਹ ਹੁਸੈਨ। ਇਹ ਜੀ ਪਿੰਡ ਪਿੱਛੇ ਰਹਿ ਗਿਰਜਾ ਹਾਂਜੀ ਚਰਚ, ਹਾਂਜੀ ਸ਼ਾਹ ਹੁਸੈਨ ਚਰਚ। ਇਹ ਪਿੰਡ ਦਾ ਚਰਚ ਹੈ ਜੀ, ਕ੍ਰਿਸਚੀਅਨ ਕਮਿਊਨਿਟੀ ਦੀ ਇਬਾਦਤਗਾਹ। ਚਲੋ